ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 24 ਅਪ੍ਰੈਲ ਤੇ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੋ ਕੁਝ ਕਸ਼ਮੀਰ ਪਹਿਲਗਾਮ ਦੇ ਵਿੱਚ ਹੋਇਆ ਉਹਦੇ ਤੇ ਹੀ ਗੱਲ ਕਰਾਂਗੇ ਪਹਿਲਾਂ। ਲੇਕਿਨ ਉਹ ਗੱਲ ਨਹੀਂ ਕਰਾਂਗੇ ਜਿਹੜੀ ਅਸੀਂ ਉਰਦੂ ਵੀਲੌਗ 'ਚ ਕਰ ਲਈਏ। ਜ਼ਰਾ ਥੋੜ੍ਹੀ ਜੀ ਮੁਖਤਲਿਫ ਸਾਈਡ ਤੋਂ ਉਸ ਗੱਲ ਨੂੰ ਟੋਆਂਗੇ, ਉਸ ਗੱਲ ਦੇ ਉੱਤੇ ਗੱਲਬਾਤ ਕਰਾਂਗੇ। ਲੇਕਿਨ ਪਹਿਲਾਂ ਕੋਈ 1 ਮਿੰਟ ਦੇ ਵਿੱਚ ਮੁਖਤਸਰ ਜੀ ਗੱਲ ਜਿਹੜੇ ਦੋਸਤਾਂ ਨੇ ਨਹੀਂ ਸੁਣੀ ਉਹਨਾਂ ਨੂੰ ਪਤਾ ਹੋਵੇ ਕਿ ਕਸ਼ਮੀਰ ਦੇ ਵਿੱਚ ਇੱਕ ਇਲਾਕਾ ਹੈ, ਉਹਦਾ ਨਾਂ ਪਹਿਲਗਾਮ ਹੈ। ਅਨੰਤਨਾਗ ਉਹ ਡਿਸਟ੍ਰਿਕਟ ਹੈ। ਉਹਦੇ ਵਿੱਚ ਪਹਿਲਗਾਮ ਇੱਕ ਥਾਂ ਹੈ ਜਿਹੜਾ ਪਹਾੜ ਦੇ ਉੱਤੇ ਹੈ, ਜਿਸ ਤਰ੍ਹਾਂ ਸ਼ੂਗਰਾਂ ਹੈ ਜਾਂ ਫੇਰੀ ਮੈਡੋਜ਼ ਹੈ, ਉਸ ਤਰੀਕੇ ਨਾਲ। ਲੇਕਿਨ ਉੱਥੇ ਗੱਡੀ ਛੱਡੀ ਕੋਈ ਨਹੀਂ ਜਾਂਦੀ, ਜਾਂ ਘੋੜਿਆਂ 'ਤੇ ਜਾਈਦਾ ਜਾਂ ਪੈਦਲ ਜਾਈਦਾ। ਉੱਥੇ ਕਾਫੀ ਸਾਰੇ ਟੂਰਿਸਟ ਸਨ ਅਤੇ ਕੋਈ 6 ਦਹਿਸ਼ਤਗਰਦ ਆਏ, ਉਹਨਾਂ ਉੱਥੇ ਗੋਲੀ ਖੋਲ੍ਹ ਦਿੱਤੀ। ਔਰ ਆਖਿਆ ਜਾਂਦਾ ਹਿੰਦੁਸਤਾਨ ਤੋਂ ਕਿ ਬੰਦਿਆਂ ਨੂੰ ਪੁੱਛ ਕੇ ਮਾਰਿਆ ਕਿ ਬਈ ਤੂੰ ਮੁਸਲਮਾਨ ਹੈ ਜਾਂ ਤੂੰ ਹਿੰਦੂ ਹੈ। ਜਿਹਨੇ ਆਖਿਆ ਮੈਂ ਹਿੰਦੂ ਹੈ ਉਹਨੂੰ ਮਾਰ ਛੱਡਿਆ, ਜਿਹੜਾ ਮੁਸਲਮਾਨ ਹੈ ਉਹਨੂੰ ਛੱਡ ਛੱਡਿਆ। ਇਹ ਉਹ ਇੰਡੀਅਨ ਮੀਡੀਆ ਆਖਦਾ, ਪਤਾ ਨਹੀਂ ਇਹਦੇ 'ਚ ਸੱਚ ਹੈ ਜਾਂ ਨਹੀਂ। ਬਹਰਹਾਲ ਇਹ ਉੱਥੇ ਕੋਈ 27 ਬੰਦੇ ਮਾਰ ਦਿੱਤੇ ਗਏ। ਉਸ ਤੋਂ ਬਾਅਦ ਜਿਹੜਾ ਕੰਮ ਹਿੰਦੁਸਤਾਨ ਕਰਦਾ ਹੈ ਕਿ ਉਸੇ ਵੇਲੇ ਹੀ ਪਾਕਿਸਤਾਨ 'ਤੇ ਪਾ ਦਿੰਦਾ ਹੈ। ਮਤਲਬ ਅਜੇ ਕੋਈ ਸਬੂਤ, ਕੋਈ ਗੱਲਬਾਤ ਨਹੀਂ ਹੁੰਦੀ, ਉੱਧਰੋਂ ਕੰਮ ਹੋ ਕੇ ਹਟਦਾ ਅਤੇ ਉਹ ਪਾਕਿਸਤਾਨ 'ਤੇ ਪਾ ਦਿੱਤਾ ਜਾਂਦਾ ਹੈ। ਬਹਰਹਾਲ ਇਹ ਕੰਮ ਤਾਂ ਹੋਇਆ, ਲੇਕਿਨ ਬਹਰਹਾਲ ਕਿਉਂਕਿ ਜਾਨਾਂ ਗਈਆਂ ਨੇ ਅਤੇ ਮਾਸੂਮਾਂ ਦੀਆਂ ਗਈਆਂ ਨੇ, ਜ਼ਾਹਿਰ ਹੈ ਬੇਗੁਨਾਹ ਲੋਕਾਂ ਦੀਆਂ, ਅਤੇ ਉਹਦੇ ਉੱਤੇ ਤਾਂ ਸਾਰਿਆਂ ਨੂੰ ਅਫਸੋਸ ਹੀ ਕਰਨਾ ਚਾਹੀਦਾ। ਹੁਣ ਅਸੀਂ ਇੱਕ ਤਾਂ ਨਵਾਜ਼ ਸ਼ਰੀਫ ਸਾਹਿਬ ਦੇ ਬਾਰੇ ਗੱਲ ਕਰਨੀ, ਕਿਉਂਕਿ ਇੱਥੇ ਸਾਡੇ ਵਾਲਿਆਂ ਨੂੰ ਤਰਥੱਲੀ ਪਈ। ਨਵਾਜ਼ ਸ਼ਰੀਫ ਸਾਹਿਬ ਨੇ ਇੰਗਲੈਂਡ ਪਿਛਲੀ ਵਾਰੀ ਚੇਤੇ ਕਰੋ ਜਦੋਂ ਬੰਬੇ ਅਟੈਕ ਹੋਏ ਸਨ, ਅਤੇ ਉਹਨਾਂ ਨੇ ਬਿਆਨ ਦੇ ਛੱਡਿਆ ਸੀ ਵੀ ਇਹ ਪਾਕਿਸਤਾਨ ਨੇ ਕੀਤੇ ਨੇ। ਅਜਮਲ ਕਸਾਬ ਪਾਕਿਸਤਾਨ ਤੋਂ ਹੋਏ ਅਤੇ ਇਹਦੇ 'ਚ ਪਾਕਿਸਤਾਨ ਨੇ ਕੰਮ ਪਾਇਆ ਹੈ। ਹੁਣ ਫਿਕਰ ਇਸ ਪਾਸੇ ਵਾਲਿਆਂ ਨੂੰ ਇਹ ਹੈ, ਚੌਧਰੀ ਨਿਜ਼ਾਮੁਦੀਨ ਉਹਨਾਂ ਨੂੰ, ਵੀ ਇਹ ਭੈੜੇ ਵੇਲੇ 'ਤੇ ਮੀਆਂ ਸਾਹਿਬ ਨੂੰ ਅਸੀਂ ਲੰਦਨ ਕਿਉਂ ਘੱਲ ਬੈਠੇ, ਉੱਥੋਂ ਬੈਠਾ ਕੋਈ ਔਰਾ ਜਿਹਾ ਬਿਆਨ ਨਾ ਦੇ ਦੇ। ਹੁਣ ਸਾਨੂੰ ਪਤਾ ਇਹ ਲੱਗਾ ਵੀ ਰਾਤੀ ਫਲਾਈਟ 'ਤੇ ਕੋਈ ਬੰਦਾ ਚਾੜਿਆ ਖਾਸ, ਜਿਹੜਾ ਉੱਥੇ ਅਪੜੇਗਾ ਅਤੇ ਉਹ ਮੀਆਂ ਸਾਹਿਬ ਦਾ ਜ਼ਰਾ ਮੱਕੂ ਠੱਪ ਕੇ ਰੱਖੇਗਾ, ਉਹਨਾਂ ਦੇ ਨਾਲ ਰਹੇਗਾ। ਇਹ ਹੁਣ ਪਤਾ ਨਹੀਂ ਨੂਨ ਲੀਗ ਦੇ ਘਰ ਦੇ ਵਿੱਚੋਂ ਕੋਈ ਬੰਦਾ ਘੱਲਿਆ ਜਾਂ ਫੌਜ ਵਾਲਿਆਂ ਘੱਲਿਆ, ਪਰ ਬੰਦਾ ਘੱਲਿਆ ਇੱਥੋਂ ਇੱਕ, ਜਿਹੜਾ ਨਵਾਜ਼ ਸ਼ਰੀਫ ਸਾਹਿਬ ਨੂੰ ਗਿੱਚੀਓਂ ਫੜ ਕੇ ਉੱਥੇ, ਗਿੱਚੀਓਂ ਦਾ ਮਤਲਬ ਹੈ ਬਜ਼ੁਰਗ ਨੇ ਸਾਡੇ, ਮੈਂ ਕੋਈ ਉਹਨਾਂ ਦਾ ਇਹਤਰਾਮ ਦੇ ਵਿੱਚ ਕਮੀ ਨਹੀਂ ਕਰ ਰਿਹਾ ਮਤਲਬ, ਲੇਕਿਨ ਕਹਿਣ ਦਾ ਕਿ ਨਾਲ ਉਹਨਾਂ ਦੇ ਰਹੇਗਾ ਤਾਂ ਕਿ ਮੱਕੂ ਠੱਪਿਆ ਰਹੇ। ਕੋਈ ਇਹੋ ਜਿਹੀ ਉਹ ਔਂਤਰੀ ਕਿਸਮ ਦੀ ਗੱਲ ਨਾ ਕਰ ਦੇਣ, ਪਾਕਿਸਤਾਨ ਨੂੰ ਫਸਾ ਨਾ ਦੇਣ। ਪਹਿਲਾਂ ਵੀ ਪਾਕਿਸਤਾਨ ਦੇ ਨਾਲ ਇੱਕ ਵਾਰੀ ਉਹ ਇਹੋ ਜਿਹੀ ਮਿਹਰਬਾਨੀ ਕਰ ਚੁੱਕੇ ਨੇ। ਅੱਛਾ, ਉਧਰ ਹਿੰਦੁਸਤਾਨ ਵਾਲੇ ਪਾਸੇ ਅਗਰ ਚਲੀਏ ਤਾਂ ਉੱਥੇ ਮੋਦੀ ਤੇ ਉਹ ਆਉਂਦੇ ਨਾ, ਬਾਬਾ ਵੀ ਗਰਮ, ਬਾਬੇ ਦੀਆਂ ਗੋਲੀਆਂ ਵੀ ਗਰਮ, ਉਹੀ ਕੰਮ ਬਣਿਆ। ਬਾਬਾ ਤਾਂ ਗਰਮ ਹੈ ਹੀ ਹੈ, ਮਤਲਬ ਕਿ ਮੋਦੀ, ਉੱਥੋਂ ਦਾ ਜਿਹੜਾ ਮੀਡੀਆ ਉਹ ਉਸ ਤੋਂ ਵੱਧ ਗਰਮ ਹੈ। ਉਹਨਾਂ ਨੇ ਬਗੈਰ ਕੋਈ ਸਬੂਤ, ਬਗੈਰ ਕਿਸੇ ਗੱਲ ਤੋਂ, ਹਾਲਾਂਕਿ ਜਿਹੜਾ ਲਾਈਨ ਆਫ ਕੰਟਰੋਲ ਉਹਦੇ ਅੰਦਰ 400 ਕਿਲੋਮੀਟਰ ਅੰਦਰ ਜਾ ਕੇ ਹਮਲਾ ਹੋਇਆ, ਉਹਨਾਂ ਇਹਨੂੰ ਪਾਕਿਸਤਾਨ ਦੇ ਉੱਤੇ ਪਾ ਛੜਿਆ ਔਰ ਆਖਿਆ ਵੀ ਪਾਕਿਸਤਾਨ ਜ਼ਿੰਮੇਦਾਰ ਹੈ, ਅਤੇ ਚੜ੍ਹ ਜਾਓ ਅਤੇ ਲੁੱਟ ਲਓ ਅਤੇ ਮਾਰ ਲਓ। ਪਾਕਿਸਤਾਨੀਆਂ ਦੇ ਵੀਜ਼ੇ ਵੀ ਕੈਂਸਲ ਕਰ ਛੜੇ ਨੇ। ਇਹ ਜਿਹੜਾ ਸਿੰਧ ਤਾਸ ਮਾਦਾ, ਜਿਹਨੂੰ ਇੰਡਸ ਟਰੀਟੀ ਆਉਂਦੇ ਨੇ, ਜਿਹਦੇ ਤਹਿਤ ਜਿਹੜੇ 3 ਦਰਿਆ ਨੇ ਉੱਤੇ ਵਾਲੇ ਜਾਂ ਥੱਲੇ ਵਾਲੇ ਆਖ ਲਓ ਉਹਨਾਂ ਨੂੰ, ਕਿਉਂਕਿ ਮਸ਼ਰਕ ਵਾਲੇ ਪਾਸੇ ਤੇ ਬਿਆਸ, ਰਾਵੀ ਅਤੇ ਸਤਲੁਜ ਨੇ, ਉਹ ਤਾਂ ਪਹਿਲਾਂ ਹੀ ਇੰਡੀਆ ਦੇ ਹੱਕ 'ਚ ਨੇ ਜਾਂ ਹਿੱਸੇ 'ਚ ਨੇ। ਸਿੰਧ ਤਾਸ ਮਾਦੇ ਦੇ ਤਹਿਤ ਜਿਹੜੇ ਉੱਤੇ ਨੇ, ਚਨਾਬ ਜਿਹਨੂੰ ਅਸੀਂ ਆਨੇ ਪੰਜਾਬੀ ਚਨਾਬ, ਜੇਹਲਮ ਅਤੇ ਉਤਲੇ ਪਾਸੇ ਸਿੰਧ, ਇਹ ਤਿੰਨੋਂ ਪਾਕਿਸਤਾਨ ਨੂੰ ਪਾਣੀ ਇਹਨਾਂ ਦਾ ਲੱਭਦਾ। ਹੁਣ ਉਹਨਾਂ ਨੇ ਆਖਿਆ ਵੀ ਅਸੀਂ ਇਹ ਜਿਹੜਾ ਮੁਆਹਦਾ ਸੀ ਇਹਨੂੰ ਖਤਮ ਕਰਦੇ ਹਾਂ ਅਤੇ ਇਹਨਾਂ ਦਰਿਆਵਾਂ 'ਤੇ ਵੀ ਅਸੀਂ ਇਸ ਪਾਣੀ 'ਤੇ ਵੀ ਅਸੀਂ ਕਬਜ਼ਾ ਕਰਾਂਗੇ। ਹੁਣ ਪਾਣੀ 'ਤੇ ਜ਼ਾਹਿਰ ਹੈ ਜਿਹੜਾ ਜ਼ਿਮੀਂਦਾਰ ਹੈ, ਉਹ ਜ਼ਮੀਨ ਵੀ ਉਹਦੀ ਮਾਂ ਹੈ, ਅਤੇ ਪਾਣੀ ਉਸ ਤੋਂ ਬਗੈਰ ਤਾਂ ਮਾਂ ਤਾਂ ਪਿਆਸੀ ਮਰ ਜਾਏਗੀ। ਅਤੇ ਹੁਣ ਇਹ ਮਾਮਲਾ ਸਿਰਫ ਕੋਈ ਇਹ ਲੜਾਈ ਇਕੱਲਿਆਂ ਪਾਕਿਸਤਾਨ ਦੀ ਫੌਜ ਦੀ ਨਹੀਂ, ਬਲਕਿ ਪੂਰੇ ਪਾਕਿਸਤਾਨ ਦੀ ਹੈ, ਕਿਉਂਕਿ ਪਾਕਿਸਤਾਨ ਦੇ ਬਕਾ ਦੀ ਹੈ। ਅਗਰ ਇਹ ਪਾਣੀ ਡੱਕ ਕੀਤਾ ਅਤੇ ਇੱਥੇ ਤਾਂ ਜ਼ਾਹਿਰ ਹੈ ਕਿ ਬੂੰਦ ਬੂੰਦ ਨੂੰ ਤਰਸ ਪਏਗਾ ਪਾਕਿਸਤਾਨ, ਅਤੇ ਨਾ ਜ਼ਮੀਨ ਦੇ ਵਿੱਚ ਕੋਈ ਫਸਲ ਹੋਏਗੀ ਅਤੇ ਨਾ ਪੀਣ ਨੂੰ ਪਾਣੀ ਹੋਏਗਾ। ਇਹ ਤਾਂ ਪਾਕਿਸਤਾਨ ਨੂੰ ਮਾਰਨ ਵਾਲੀ ਗੱਲ ਹੈ, ਬੰਜਰ ਕਰਨ ਵਾਲੀ ਗੱਲ ਹੈ। ਇੰਟਰਨੈਸ਼ਨਲ ਜਿਹੜੇ ਕਵਾਨੀਨ ਨੇ ਉਹਨਾਂ ਦੇ ਮੁਤਾਬਕ ਵੀ ਦਰਿਆਵਾਂ ਦਾ ਪਾਣੀ ਡੱਕਣਾ ਜਿਹੜਾ ਉਹ ਐਕਟ ਆਫ ਵਾਰ ਹੈ, ਅਤੇ ਇਹ ਅਗਰ ਹਿੰਦੁਸਤਾਨ ਨੇ ਕੰਮ ਕੀਤਾ ਤਾਂ ਜ਼ਾਹਿਰ ਹੈ ਮੁਸ਼ਕਿਲ ਹੋ ਜਾਏਗੀ। ਹੁਣ ਵੇਖਦੇ ਹਾਂ, ਅੱਜ ਉਹ ਜਿਹੜਾ ਸਾਡਾ ਚਾਚਾ ਨਿੱਕਾ, ਉਹ ਕੱਲ੍ਹ ਪਰਸੋਂ ਦਾ, ਅਤੇ ਉਹ ਕੱਲ੍ਹ ਪਰਸੋਂ ਆਖ ਦਿੱਤਾ, ਮਤਲਬ ਪਰਸੋਂ ਦਾ ਵਾਕਿਆ ਹੋਇਆ, ਉਹ ਕੱਲ੍ਹ ਵੀ ਸਾਰਾ ਦਿਨ ਉਹਨੇ ਝਪੀਟ ਵੱਟੀ ਰਹੀ, ਉਹ ਨਹੀਂ ਬੋਲਿਆ। ਪਹਿਲਾਂ ਉਹਨੂੰ ਬੋਲਣਾ ਚਾਹੀਦਾ ਸੀ। ਇਹੀ ਵਿਹਲਾ ਹੈ, ਇਹੀ ਤਾਂ ਵਿਹਲਾ ਹੁੰਦਾ ਜਦੋਂ ਲੀਡਰਸ਼ਿਪ ਵਿਖਾਉਣੀ ਹੁੰਦੀ ਹੈ। ਇਮਰਾਨ ਖਾਨ ਸਾਹਿਬ ਦੇ ਜ਼ਮਾਨੇ 'ਚ ਜਿਉਂ ਇਹੋ ਜਿਹੇ ਕੰਮ ਹੋਏ, ਉਹਨਾਂ ਨੇ ਜਿਵੇਂ ਕ੍ਰੀਜ਼ ਤੋਂ ਬਾਹਰ ਨਿਕਲ ਕੇ ਖੇਡਣਾ ਹੁੰਦਾ ਨਾ, ਕਈ ਵਾਰੀ ਅਗਲੀ ਪਾਰਟੀ ਨੂੰ ਵੀ ਜ਼ਰਾ ਉਹਦੇ ਹਿਸਾਬ ਕਿਤਾਬ 'ਚ ਕਰਨ ਵਾਸਤੇ ਕਈ ਵਾਰੀ ਇੱਕ ਅੱਧੀ ਬਾਲ ਜਿਹੜੀ ਹੈ ਬਾਊਂਡਰੀ ਤੋਂ ਬਾਹਰ ਘੱਲੀ ਦੀ ਹੈ। ਰਨ ਰੇਟ ਵੱਧ ਰਿਹਾ ਹੋਵੇ, ਪ੍ਰੈਸ਼ਰ ਬਣ ਰਿਹਾ ਹੋਵੇ, ਅਤੇ ਅਗਰ ਫੀਲਡਰ ਤੁਹਾਡੇ ਉੱਤੇ ਚੜ੍ਹਦੇ ਆਉਣ ਨਾ, ਤਾਂ ਫਿਰ ਇੱਕ ਕੰਨਾਂ 'ਤੇ ਛੰਡੀ ਦੀ ਹੈ ਤਾਂ ਆ ਕੇ ਜ਼ਰਾ ਦੁਨੀਆ ਪਰਾਂ ਹੋ ਕੇ ਵੀ ਪਰਾਂ ਹੋ ਕੇ ਖਲੋ ਜਾਓ ਜ਼ਰਾ, ਉਹ ਵਾਲਾ ਕੰਮ ਉਹ ਇਮਰਾਨ ਖਾਨ ਸਾਹਿਬ ਕਰਦੇ ਸਨ। ਲੇਕਿਨ ਸ਼ਬਾਜ਼ ਸ਼ਰੀਫ ਜਿਹੜਾ ਗਾਇਬ ਹੈ, ਮਰੀਮ ਨਵਾਜ਼ ਗਾਇਬ ਹੈ। ਇਹਨਾਂ ਦੇ ਟਵਿੱਟਰ ਅਕਾਊਂਟ ਸਵਾਏ ਟਿਕਟੋਕ ਤੋਂ ਹੁਣ ਜਦੋਂ ਅਸਲੀ ਜਿਸ ਵੇਲੇ ਕੰਮ ਪਿਆ, ਅਤੇ ਹੁਣ ਸਾਡੀ ਖਬਰ ਇਹ ਹੈ ਕਿ ਕੱਲ੍ਹ ਇਹ ਪੁੱਛਦੇ ਰਹੇ ਨੇ ਪਿੰਡੀ ਦੇ ਵਿੱਚੋਂ, ਜੀ ਅਸੀਂ ਟਵੀਟ ਕਰੀਏ,
ਅਸੀਂ ਕਰੀਏ ਜਾਂ ਨਾ ਕਰੀਏ, ਕਿਹੜਾ ਟਵੀਟ ਕਰੀਏ। ਉਹਦੀ ਵਜ੍ਹਾ ਹੈ ਕਿ ਇਹਨਾਂ ਦੇ ਉੱਧਰ ਵੀ ਤਾਂ ਤੁਹਾਨੂੰ ਪਤਾ ਨਾਨਕੇ ਨੇ ਨਾ, ਮਤਲਬ ਕਹਿਣ ਦਾ ਇਹ ਹੈ ਵੀ ਉੱਧਰ ਵੀ ਇਹਨਾਂ ਦੀ ਬੜੀ ਯਾਰੀ ਸੱਜਣੀ ਹੈ ਨਾ, ਜੰਦਾਲ ਤੇ ਦੂਸਰੇ, ਉਹਨਾਂ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਤੇ ਨਵਾਜ਼ ਸ਼ਰੀਫ ਸਾਹਿਬ ਨੇ ਤੇ ਜੇ ਕਰਨਾ ਹੈ ਤਾਂ ਉਹਨਾਂ ਨੇ ਤੁਹਾਨੂੰ ਪਤਾ ਜਿਹੋ ਜਿਹਾ ਕਰਨਾ ਹੈ, ਅਨਲੈਸ ਕਿ ਪਿੰਡੀ ਵਾਲੇ ਜ਼ਬਰਦਸਤੀ ਨਾਲ ਉਹਨਾਂ ਕੋਲ ਟਵੀਟ ਕਰਾਉਣ। ਹੁਣ ਮੈਂ ਤੁਹਾਨੂੰ ਦੱਸ ਦਿੱਤਾ ਵੀ ਉਹਨਾਂ ਕੋਲ ਬੰਦਾ ਘੱਲਿਆ ਕਿ ਕਿਤੇ ਕੋਈ ਔਰਾ ਜਿਹਾ ਟਵੀਟ ਨਾ ਕਰ ਦੇਣ ਤਾਂ ਕਿ ਉਹਨਾਂ ਦਾ ਮੱਕੂ ਜਿਹੜਾ ਠੱਪ ਕੇ ਹੀ ਰੱਖਣ ਟਵਿੱਟਰ ਦਾ, ਉਹ ਨਾ ਕਰਨ। ਹੁਣ ਇਹਨਾਂ ਦੋਵਾਂ ਨੂੰ, ਚਾਚੇ ਭਤੀਜੀ ਨੂੰ, ਹੁਣ ਸਾਡੇ ਕੋਲ ਇਹ ਖਬਰ ਹੈ ਇਸ ਵੇਲੇ, ਹੋ ਸਕਦਾ ਜਦੋਂ ਤੱਕ ਕਿਉਂਕਿ ਰਿਕਾਰਡਿੰਗ ਕਰਨੀ ਹੈ, ਇਹਦੀ ਐਡੀਟਿੰਗ ਕਰਨੀ ਹੈ, ਜਦੋਂ ਤੱਕ ਤੁਹਾਡੇ ਕੋਲ ਆਵੇ ਉਸ ਤੋਂ ਪਹਿਲਾਂ ਉਹਨਾਂ ਦਾ ਟਵੀਟ ਹੋ ਚੁੱਕਿਆ ਹੋਵੇ। ਸਾਡੇ ਕੋਲ ਖਬਰ ਇਹ ਹੈ ਵੀ ਅੱਜ ਚਾਚੇ ਭਤੀਜੀ ਨੂੰ ਇਹ ਆਖ ਦਿੱਤਾ ਵੀ ਤੁਸੀਂ ਟਵੀਟ ਕਰੋ, ਤੇ ਉਹਨਾਂ ਨੂੰ ਮੇਰਾ ਖਿਆਲ ਟਵੀਟ ਦਾ ਟੈਕਸਟ ਵੀ ਕਲੀਅਰ ਕਰ ਦਿੱਤਾ ਗਿਆ ਵੀ ਕਿਹੜਾ ਕਰਨਾ। ਹੁਣ ਉਹ ਹੁਣ ਕਰ ਦੇਣ, ਸ਼ਾਮੀ ਕਰ ਦੇਣ ਜਾਂ ਕੱਲ੍ਹ ਸਵੇਰੇ ਕਰ ਦੇਣ, ਇਹ ਮੈਨੂੰ ਨਹੀਂ ਪਤਾ, ਲੇਕਿਨ ਟਵੀਟ ਉਹਨਾਂ ਵੱਲੋਂ ਅੱਜ ਆ ਜਾਏਗਾ, ਜਾਂ ਸ਼ਹਿਬਾਜ਼ ਸ਼ਰੀਫ ਵੱਲੋਂ ਜਾਂ ਮਰੀਮ ਵੱਲੋਂ ਜਾਂ ਦੋਵਾਂ ਵੱਲੋਂ ਟਵੀਟ ਆ ਜਾਏਗਾ। ਇਹ ਜਿਹੜਾ ਜਨਾਬੇ ਵਾਲਾ ਫੈਸਲਾ ਉੱਥੇ ਹੋ ਗਿਆ। ਹੁਣ ਇਹ ਤਾਂ ਗੱਲ ਹੋ ਗਈ। ਹੁਣ ਨਵਾਜ਼ ਸ਼ਰੀਫ ਸਾਹਿਬ ਨੂੰ ਵਾਪਸ ਪਾਕਿਸਤਾਨ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹਨਾਂ ਇਸ ਵੇਲੇ ਤੇ ਅਗਰ ਉਹ ਬਾਹਰ ਰਹੇ ਪਾਕਿਸਤਾਨ ਤੋਂ ਤੇ ਕੰਮ ਜਿਹੜਾ ਉਹ ਖਰਾਬ ਹੋ ਜਾਏਗਾ। ਅੱਛਾ, ਦੂਜੇ ਪਾਸੇ ਟਾਊਟ ਜਿਹੜੇ ਨੇ ਉਹ ਆਉਂਦੇ ਨੇ ਜੀ ਹਿੰਦੁਸਤਾਨ ਦੀ ਐਸੀ ਦੀ ਤੈਸੀ, ਉਹ ਸਿੰਧ ਤਾਸ ਮੌਦਾ ਕੱਲਿਆਂ ਕਿਸ ਤਰ੍ਹਾਂ ਬੰਦ ਕਰ ਸਕਦਾ। ਬਈ ਉਹਨੇ ਸਾਡੇ ਕੋਲ ਪੁੱਛ ਕੇ ਕਰਨਾ। ਇਸ ਵੇਲੇ ਉਹ ਸਫਾਰਤੀ ਸਤ੍ਹਾ 'ਤੇ, ਫੌਜੀ ਸਤ੍ਹਾ 'ਤੇ ਮੈਂ ਨਹੀਂ ਕਹਿੰਦਾ, ਉਹ ਤੇ ਵਾਹ ਪਿਆ ਜਾਣੇ ਤੇ ਰਾਹ ਪਿਆ ਜਾਣੇ, ਲੇਕਿਨ ਸਫਾਰਤੀ ਸਤ੍ਹਾ 'ਤੇ ਉਹ ਤਗੜਾ ਇਸ ਵੇਲੇ, ਤੇ ਉਹਦੇ 37ਵੀਂ 100 ਨੇ, ਉਹਨੂੰ ਲੱਗਦਾ ਮੈਂ ਕਰ ਸਕਦਾ, ਤੇ ਉਹਨੇ ਐਲਾਨ ਕਰ ਦਿੱਤਾ। ਇਹ ਐਲਾਨ ਉਹਨੂੰ ਕਰਨਾ ਨਹੀਂ ਚਾਹੀਦਾ। ਮੈਂ ਪਹਿਲਾਂ ਵੀ ਦੱਸਿਆ ਵੀ ਇਹ ਕੋਈ ਬੰਦੇ ਦੇ ਪੁੱਤਰਾਂ ਵਾਲੀ ਗੱਲ ਨਹੀਂ। ਜਾਂ ਤਾਂ ਕੋਈ ਸਬੂਤ ਲਿਆਏ ਨਾ, ਵਿਖਾਏ ਵੀ ਇੱਕ ਪਾਕਿਸਤਾਨ ਨੇ ਕੀਤਾ, ਧੱਕੇ ਨਾਲ ਪਾਕਿਸਤਾਨ ਤੇ ਜ਼ਾਹਿਰ ਨਹੀਂ ਪਾ ਸਕਦਾ। ਸਬੂਤ ਲਿਆਏਗਾ ਤਾਂ ਫਿਰ ਪੂਰੀ ਦੁਨੀਆ ਮੰਨ ਲੈਗੀ। ਇਸ ਵੇਲੇ ਅਗਰ ਉਹ ਧੱਕਾ ਕਰੇ ਤੇ ਉਹਦੇ ਨਾਲ ਜਿਹੜਾ ਮਾਮਲਾ ਇਸ ਤਰ੍ਹਾਂ ਨਹੀਂ ਚੱਲ ਸਕਦਾ ਕਿ ਉਹ ਧੱਕੇ ਨਾਲ ਹੀ ਪਾਕਿਸਤਾਨ ਤੇ ਪਾ ਦੇ। ਬਹਰਹਾਲ ਪਾਕਿਸਤਾਨ ਦੀ ਸਟਾਕ ਐਕਸਚੇਂਜ ਥੱਲੇ ਗਈ ਹੈ, ਪਾਕਿਸਤਾਨ ਦੇ ਰੁਪਈਏ ਦੀ ਕੀਮਤ ਵੀ ਥੱਲੇ ਗਈ ਹੈ। ਇਹ ਜ਼ਰਾ ਥੋੜ੍ਹਾ ਜਿਹਾ ਇੱਥੇ ਦਬਾਅ ਆਇਆ, ਜ਼ਾਹਿਰ ਹੈ ਮਾਰਕੀਟ ਦੇ ਉੱਤੇ ਆਂਦਾ ਵੀ ਹੈ ਜਿਸ ਵੇਲੇ ਜੰਗ ਦਾ ਮਾਹੌਲ ਬਣੇ, ਔਰ ਜੰਗ ਦਾ ਮਾਹੌਲ ਬਣਿਆ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵੀ ਜਿਹੋ ਜਿਹੇ ਉਹਨਾਂ ਨੇ ਫੈਸਲੇ ਲਏ ਨੇ, ਚੜ੍ਹਦਿਆਂ ਪੈਂਦਿਆਂ ਲੈਂਦਿਆਂ ਹੀ ਜਿਹੜੇ ਪਾਕਿਸਤਾਨੀ ਇਸ ਵੇਲੇ ਇੰਡੀਆ 'ਚ ਨੇ ਉਹ ਉੱਥੋਂ ਫੌਰੀ ਤੌਰ 'ਤੇ ਨਿਕਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਕਿਉਂਕਿ ਉਹਨਾਂ ਲਈ ਉੱਥੇ ਮੁਸੀਬਤਾਂ ਬਣਨ ਰਹੀਆਂ ਨੇ। ਜਿਹੜੇ ਇੱਧਰ ਸਨ ਉਹਨਾਂ ਜਾਣਾ ਸੀ, ਉਹਨਾਂ ਦਾ ਪੂਰਾ ਪਲਾਨ ਹੀ ਕੈਂਸਲ ਹੋ ਗਿਆ, ਕਿਉਂਕਿ ਵੀਜ਼ੇ ਹੀ ਕੈਂਸਲ ਹੋ ਗਏ ਨੇ। ਹੁਣ ਵੇਖਨੇ ਅੱਗੋਂ ਇਹ ਬੇਲ ਕਿਸ ਪਾਸੇ, ਕਿਸ ਮੰਡੇ ਚੜ੍ਹਦੀ, ਲੇਕਿਨ ਨਜ਼ਰ ਇਹ ਆਉਣ ਡਿਆ ਕਿ ਜਿਹੜਾ ਮੋਦੀ ਹੈ ਉਹਨੇ ਇੰਜ ਸਾਹ ਨਹੀਂ ਲੈਣਾ, ਉਹਨੇ ਇੰਜ ਸਾਹ ਨਹੀਂ ਲੈਣਾ ਜਿੰਨਾ ਉਹਦੇ 'ਤੇ ਉੱਥੇ ਪ੍ਰੈਸ਼ਰ ਹੈ, ਕਿਉਂਕਿ ਪ੍ਰੈਸ਼ਰ ਬਣਦਾ ਵੀ ਹੈ ਲੋਕਾਂ ਦਾ ਉਹਦੇ 'ਤੇ ਕਿ 400 ਕਿਲੋਮੀਟਰ ਇਹ ਸਾਰਾ ਮਾਮਲਾ ਅੰਦਰ ਸੀ ਹਿੰਦੁਸਤਾਨ ਦੇ, ਸਿਕਿਉਰਿਟੀ ਫੇਲੀਅਰ 'ਤੇ ਹੋਇਆ। ਅਗਰ ਸਿਕਿਉਰਿਟੀ ਆਪਣਾ ਕੰਮ ਕਰਦੀ ਤੇ 400 ਅਗਰ ਮੀਲ ਅੰਦਰ ਚਲੇ ਗਏ ਨੇ ਲੋਕੀ, ਦਹਿਸ਼ਤਗਰਦ ਜਿਹੜੇ ਨੇ, ਉਹਨਾਂ ਉੱਥੇ ਕਾਰਵਾਈ ਕੀਤੀ ਤੇ ਸਿਕਿਉਰਿਟੀ ਵਾਲੇ ਕਿੱਥੇ ਸਨ ਹਿੰਦੁਸਤਾਨ ਦੀ? ਉਹਨਾਂ ਦੀ ਰੈਜੀਮੈਂਟ ਕੋਈ ਜਿਹੜੀ ਸੀ ਫੌਜੀ, ਉਹਨਾਂ ਦਾ ਕੋਈ ਇੰਸਟਾਲੇਸ਼ਨ ਉਹ 10 ਕਿਲੋਮੀਟਰ ਦੂਰ, ਉਹਦਾ ਨਾਂ ਰਾਸ਼ਟਰੀਆ ਰਾਈਫਲਸ ਹੈ, ਉਹ ਉੱਥੇ ਮੌਜੂਦ ਸੀ। ਉਹਨਾਂ ਨੇ ਕਿਉਂ ਨਹੀਂ ਰਿਸਪੌਂਡ ਕੀਤਾ? ਇਹ ਬੜਾ ਇਹਦੇ 'ਤੇ ਇੱਕ ਸਵਾਲੀਆ ਨਿਸ਼ਾਨ ਨੇ ਬਹੁਤ ਸਾਰੇ। ਲੇਕਿਨ ਚਲੋ ਇਹ ਤਾਂ ਸਾਰਾ ਕੁਝ ਚੱਲਦਾ ਰਹੇਗਾ ਉੱਥੇ ਜੋ ਕੁਝ ਹੋ ਰਿਹਾ। ਔਰ ਉੱਥੇ ਲੋਕਲ ਮੈਂ ਤੁਹਾਨੂੰ ਦੱਸਿਆ ਨਾ ਵੀ ਬੜੀ ਅੱਤ ਚੁੱਕੀ ਹੋਈ ਹੈ ਉੱਥੇ ਉਹਨਾਂ ਨੇ ਕਿ ਕਿਸੇ ਤਰੀਕੇ ਨਾਲ ਵੀ ਕੰਮ ਪਾਓ। ਸਾਡੇ ਜਿਹੜਾ ਉਹ ਟਾਊਟ ਆਪਣੇ ਕੰਮ ਨੂੰ ਲੱਗੇ ਨੇ ਅਤੇ ਜਿਹੜੇ ਦੂਜੇ ਨੇ ਉਹ ਆਪਣੇ ਕੰਮ ਨੂੰ, ਲੇਕਿਨ ਇੱਥੇ ਹੋਸ਼ ਦੇ ਨਾਖਣ ਲੈਣੇ ਚਾਹੀਦੇ ਨੇ। ਇਸ ਵੇਲੇ ਕੌਮ ਨੂੰ ਇੱਕ ਤਗੜਾ ਲੀਡਰ ਚਾਹੀਦਾ ਜਿਹੜਾ ਬਾਂਹ ਕੱਢ ਕੇ ਗੱਲ ਕਰੇ। ਇਹ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਬਾਂਹ ਕੱਢ ਕੇ ਗੱਲ ਕਰਨਾ ਕਿਹਨੂੰ ਆਉਂਦੇ ਨੇ। ਜਿਹੜਾ ਕੋਈ ਪਰੇ ਵਾਲਾ ਬੰਦਾ ਹੋਵੇ ਦੁਨੀਆ ਦੇ ਵਿੱਚ, ਉਹਦੀ ਕੋਈ ਇੱਜ਼ਤ ਵੀ ਹੋਵੇ, ਉਹ ਤੁਹਾਡੇ ਕੋਲ ਇੱਕੋ ਹੀ ਹੈ, ਇਮਰਾਨ ਖਾਨ ਹੈ। ਇਹ ਬਾਕੀ ਜਿਹੜੇ ਚਿੰਦੀ ਚੋਰ ਨੇ ਇਹਨਾਂ ਦੀ ਕਿਹਨੇ ਗੱਲ ਸੁਣਨੀ ਹੈ ਮੈਨੂੰ ਦੱਸੋ? ਇਹਨਾਂ ਦੀ ਇੱਥੇ ਚੌਧਰੀ ਨਿਜ਼ਾਮਦੀਨ ਆਪ ਨਹੀਂ ਸੁਣਦਾ ਤੇ ਬਾਹਰ ਕਿਹਨੇ ਸੁਣਨੀ? ਇਹ ਤਾਂ ਇਸੇ ਤਰੀਕੇ ਨਾਲ ਜਿਹੜਾ ਦਬੰਗ ਅੰਦਾਜ਼ ਨਾਲ ਗੱਲ ਕਰੇ, ਜਿਹਨੂੰ ਗੱਲ ਵੀ ਕਰਨੀ ਆਉਂਦੀ ਹੋਵੇ ਤੇ ਦੁਨੀਆ ਜਿਹਦੀ ਗੱਲ ਸੁਣਦੀ ਵੀ ਹੋਵੇ, ਉਹਨੂੰ ਅਸੀਂ ਇਸ ਵੇਲੇ ਡੈਥ ਸੈੱਲ ਦੇ ਵਿੱਚ ਡੱਕਿਆ ਤੇ ਉਹਨੂੰ ਅਸੀਂ ਫੌਰੀ ਤੌਰ 'ਤੇ ਰਿਹਾ ਕਰੀਏ ਇਮਰਾਨ ਖਾਨ ਸਾਹਿਬ ਨੂੰ। ਇਹ ਮੈਂ ਆਪਣੇ ਉਰਦੂ ਵੀਲੌਗ 'ਚ ਵੀ ਜਨਰਲ ਆਸਿਮ ਮੁਨੀਰ ਸਾਹਿਬ ਦੇ ਕੋਲੋਂ ਮੈਂ ਇਹ ਤਕਾਜ਼ਾ ਕੀਤਾ ਇੱਕ ਪਾਕਿਸਤਾਨ ਦੇ ਤੌਰ 'ਤੇ ਕਿ ਜੋ ਕੜਾ ਵਕਤ ਮੁਲਕ 'ਤੇ ਆਇਆ, ਅਗਰ ਹਿੰਦੁਸਤਾਨ ਜੰਗ ਮੁਸੱਲਤ ਕਰਨਾ ਚਾਹੁੰਦਾ ਪਾਕਿਸਤਾਨ 'ਤੇ ਤੇ ਫਿਰ ਇਹ ਜਿਹੋ ਜਿਹੀ ਇਸ ਵੇਲੇ ਕੌਮ ਜਿਹੜੀ ਹੈ ਇੱਕ ਦੂਜੇ ਨਾਲ ਘਸੁੰਨੋ ਹੋਈ ਹੈ। ਫਾਰਮ 47 ਇਲੈਕਸ਼ਨ ਲੁੱਟ ਲਿਆ, ਅਦਲੀਆ ਲੁੱਟ ਲਈ, ਜੋ ਕੁਝ ਪਾਕਿਸਤਾਨ ਤਹਿਰੀਕ ਇਨਸਾਫ ਨਾਲ ਕੀਤਾ, ਇਮਰਾਨ ਖਾਨ ਨਾਲ ਕੀਤਾ, ਖਵਾਤੀਨ ਨਾਲ ਕੀਤਾ, ਇਹ ਕੋਈ ਮਾਹੌਲ ਨਹੀਂ ਹੈ ਹਿੰਦੁਸਤਾਨ ਨਾਲ ਟਕਰਾਉਣ ਦਾ। ਪਹਿਲਾਂ ਇਸ ਮਾਹੌਲ ਨੂੰ ਸਿੱਧਿਆਂ ਕਰ ਲਈਏ। ਕਿਤੇ ਸੱਟ ਲੱਗੀ ਹੋਵੇ ਨਾ ਤੇ ਪਹਿਲਾਂ ਪੱਟੀ ਕਰਾ ਲਈਦੀ ਹੈ ਕਿਸੇ ਨਾਲ, ਦੁਬਾਰਾ ਲੜਾਈ ਲੜਨ ਜਾਣ ਤੋਂ ਪਹਿਲਾਂ ਤੇ ਪਹਿਲਾਂ ਪੱਟੀਆਂ ਕਰ ਲਈਏ ਇੱਕ ਦੂਜੇ ਨੂੰ। ਫੱਟਰ ਕੀਤਾ ਨਾ ਜਿਹੜਾ, ਇਹ ਪਹਿਲਾਂ ਘਰ ਦੇ ਵਿੱਚ ਮਾਮਲਾ ਜਿਹੜੇ ਆ ਉਹ ਸੁਲਝਾ ਲਈਏ, ਸਿੱਧੇ ਕਰ ਲਈਏ, ਫਿਰ ਬਾਹਰ ਜਾ ਕੇ ਕਿਸੇ ਨਾਲ ਟਕਰਾ ਲਾਂਗੇ। ਲੇਕਿਨ ਹਾਫਿਜ਼ ਸਾਹਿਬ ਜਿਹੜੇ ਨੇ ਉਹ ਮੇਰਾ ਖਿਆਲ ਇਹੋ ਜਿਹੀ ਸੋਚ ਔਖੀ ਹੈ ਕਿ ਉਹਨਾਂ ਦੀ ਸਮਝ 'ਚ ਆਵੇ। ਅੱਜ ਇਹਨਾਂ ਨੇ ਇੱਕ ਕਮੇਟੀ ਬੁਲਾਈ ਹੈ, ਉੱਥੇ ਫਿਰ ਚਾਚੇ ਨਿੱਕੇ ਨੇ ਕੁਰਸੀ ਉਹ ਰੱਖਣੀ ਇਹਨਾਂ ਨੇ ਲਿਆ ਕੇ ਉਹਦੇ ਆਸਤੇ, ਜਿਹਦੇ ਪਾਵੇ ਉੱਚੇ ਲਾਏ ਨੇ ਤਾਂ ਕਿ ਥੋੜ੍ਹਾ ਜਿਹਾ ਉੱਚਾ ਹੋ ਕੇ ਬਹਿ ਜਾਏ ਅਤੇ ਫਿਰ ਉੱਥੇ ਗੱਲਾਂ ਬਾਤਾਂ ਕਰਨਗੇ। ਅਤੇ ਫਜ਼ੂਲ ਗੱਲਾਂ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਮੇਰਾ ਮਤਲਬ ਕੋਈ ਪਬਲਿਕ ਦਾ ਰਿਜ਼ੋਲਵ ਤਾਂ ਹੋਣਾ ਨਹੀਂ ਜਦੋਂ ਤੱਕ ਪਬਲਿਕ ਦਾ ਲੀਡਰ ਵਿੱਚ ਨਹੀਂ ਬਣਾ।
ਅਤੇ ਇਮਰਾਨ ਖਾਨ ਸਾਹਿਬ ਨੂੰ ਫੌਰੀ ਤੌਰ 'ਤੇ ਲਿਆਉਣਾ ਚਾਹੀਦਾ, ਜੇਲ੍ਹ ਤੋਂ ਕੱਢ ਕੇ ਲਿਆ ਕੇ ਉੱਥੇ ਪਾਉਣਾ ਚਾਹੀਦਾ, ਉਹਨਾਂ ਦੇ ਕੋਲੋਂ ਮਸ਼ਵਰਾ ਲੈਣਾ ਚਾਹੀਦਾ। ਮੈਂ ਤਾਂ ਆਉਂਦਾ ਵੀ ਉਹਨਾਂ ਸਾਰਾ ਕੰਮ ਹੀ ਹੁਣ ਉਹਨਾਂ ਨੂੰ ਕਰਨ ਦੇਣਾ ਚਾਹੀਦਾ, ਕਿਉਂਕਿ ਤੁਹਾਡੇ ਵੱਸੋਂ ਕੰਮ ਜਿਹੜਾ ਬਾਹਰ ਹੈ, ਇਹ ਅੱਜ ਦੀ ਮੇਰੀ ਸੁਣ ਲਓ ਜਾਂ ਕੱਲ੍ਹ ਦੀ ਸੁਣ ਲਓ, ਇਹ ਮੈਂ ਮਾਜ਼ਰਤ ਨਾਲ ਹੀ ਆਖਾਂਗਾ ਵੀ ਤੁਸੀਂ ਇਹ ਕੰਮ ਨਾ ਕਰੋ, ਕਿਤੇ ਕੌਮ ਦਾ ਗੋਡਾ ਨਾ ਲਵਾ ਦਿਓ, ਤੁਹਾਡੀ ਮਿਹਰਬਾਨੀ ਹੈ। ਇਹ ਜਿਹਦਾ ਕੰਮ ਹੈ ਉਹਨੂੰ ਹੁਣ ਕਰਨ ਦਿਓ, ਕੌਮ ਪੂਰੀ ਉਹਦੇ ਨਾਲ ਖਲੋਤੀ ਹੈ, 90% ਕੌਮ ਇਸ ਵੇਲੇ ਇਮਰਾਨ ਖਾਨ ਦੇ ਨਾਲ ਖਲੋਤੀ ਹੈ, ਅਤੇ ਉਹਨੂੰ ਬਾਹਰ ਕੱਢੋ ਤਾਂ ਕਿ ਉਹ ਇਹ ਸਾਰੇ ਕੰਮ ਜਿਹੜੇ ਹੁਣ ਆਪਣੇ ਸਿਆਣੇ ਹੱਥੀਂ ਕਰ ਸਕੇ। ਅੱਗੇ ਚੱਲਨੇ ਜੀ, ਅਗਲੇ ਪਾਸੇ ਜਿਹੜੀ ਖਬਰ ਅਸੀਂ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ 100 ਸਾਈਕਲਾਂ ਦੀਆਂ ਦੁਕਾਨਾਂ ਮਰੀਮ ਨਵਾਜ਼ ਸਾਹਿਬਾਂ ਨੇ ਨੀਲਾ ਗੁੰਬਦ ਦੇ ਵਿੱਚ ਢਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਆਖਿਆ ਵੀ ਉੱਥੇ ਜਿੰਨੇ ਸਾਈਕਲਾਂ ਵਾਲੇ ਨੇ ਪਰੇ ਪਰੇ ਹੋ ਜਾਓ, ਤੁਹਾਡੀ ਮਜ਼ਦੂਰੀ ਕਿੱਥੇ ਚੱਲੇਗੀ ਕਿੱਥੇ ਨਹੀਂ ਮੈਨੂੰ ਨਹੀਂ ਪਤਾ। ਉਹਨਾਂ ਦੁਕਾਨਾਂ ਉੱਥੋਂ ਢਾਉਣ ਦਾ ਫੈਸਲਾ ਕੀਤਾ, 100 ਦੇ ਕਰੀਬ ਦੁਕਾਨਾਂ। ਇੱਕ ਤੇ ਪੰਜਾਬ ਦੇ ਵਿੱਚ ਉਹਨਾਂ ਖੜਾਕ ਕੀਤਾ। ਦੂਜਾ ਖੜਾਕ ਜਿਹੜਾ ਉਹ ਨਵਾਜ਼ ਸ਼ਰੀਫ ਕੈਂਸਰ ਇੰਸਟੀਚਿਊਟ ਬਿੱਲ, ਇਹ ਇਮਰਾਨ ਖਾਨ ਸਾਹਿਬ ਦੀ ਤੇ ਵਾਲਦਾ ਨੂੰ ਕੈਂਸਰ ਹੋਇਆ ਸੀ, ਉਹਨਾਂ ਨੇ ਉਹਦੇ ਨਾਂ ਦੇ ਉੱਤੇ ਹਸਪਤਾਲ ਰੱਖਿਆ ਸੀ। ਕੈਂਸਰ ਤੋਂ ਬਾਅਦ ਉਹਨਾਂ ਦੀ ਵਫਾਤ ਹੋ ਗਈ ਸੀ। ਅੱਲਾ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਲੰਬੀ ਜ਼ਿੰਦਗੀ ਦੇਵੇ, ਉਹਨਾਂ ਨੂੰ ਤਾਂ ਮੇਰਾ ਖਿਆਲ ਕੈਂਸਰ ਨਹੀਂ ਹੋਇਆ, ਨਾ ਹੋਵੇ ਅੱਲਾ ਕਰੇ, ਲੇਕਿਨ ਪਤਾ ਨਹੀਂ ਮਰੀਮ ਸਾਹਿਬਾਂ ਨੇ ਉਹਨੂੰ ਜਿਉਂਦੇ ਜੀ ਕੈਂਸਰ ਵੀ ਕੋਈ ਨਹੀਂ ਉਹਨਾਂ ਨੂੰ ਹੋਇਆ, ਅਤੇ ਉਹਨਾਂ ਦੇ ਨਾਂ ਦੇ ਉੱਤੇ ਹਸਪਤਾਲ ਰੱਖ ਛੱਡਿਆ, ਅੱਲਾ ਰਹਿਮਤ ਕਰੇ। ਬਹਰਹਾਲ ਉਹ ਜਿਹੜਾ ਬਿੱਲ ਲਿਆਂਦਾ ਸੀ ਇਹਨਾਂ ਨੇ ਅਸੈਂਬਲੀ ਦੇ ਵਿੱਚ, ਉਹ ਮਨਜ਼ੂਰ ਕੋਈ ਨਹੀਂ ਹੋਇਆ, ਅਤੇ ਉਹ MPA ਪੂਰੇ ਨਾ ਆਏ। MPA ਜਿਹੜੇ ਆਪਣਾ ਦੂਜੇ ਖਾਣ ਪੀਣ ਨੂੰ ਲੱਗੇ ਨੇ, ਸਾਰੇ ਫਾਰਮ 47 ਵਾਲੇ ਨੇ, ਸਾਰੇ ਰੇਲੂ ਕੱਟੇ, ਤੁਹਾਨੂੰ ਪਤਾ ਉਹਨਾਂ ਨੂੰ ਲੱਗਦਾ ਵੀ ਆਖਰੀ ਵਾਰੀ ਹੈ, ਲੁੱਟ ਲਓ ਜਿਹੜਾ ਮੇਲਾ ਲੁੱਟ ਸਕਦੇ ਹੋ, ਆਪਣੇ ਆਪਣੇ ਕੰਮਾਂ ਨੂੰ ਲੱਗੇ ਨੇ। ਖੈਰ ਪਤਾ ਇਹ ਲੱਗਿਆ ਹੈ ਕਿ ਮਰੀਮ ਸਾਹਿਬਾਂ ਨੇ ਸ਼ਦੀਦ ਲੜਾਈ ਕੀਤੀ ਹੈ, ਬੜੀ ਔਖੀ ਹੋਈ ਹੈ ਲੋਕਾਂ ਨਾਲ ਬਾਜੀ ਮਰੀਮ, ਅਤੇ ਕੋਈ ਕਿਸੇ ਨੂੰ ਉੱਥੇ ਗਾਲਮੰਦੇ ਦਾ ਮਤਲਬ ਗੰਦੀਆਂ ਗਾਲਾਂ ਨਹੀਂ ਹੈ, ਉੱਲੂ ਦੇ ਪੱਠੇ ਇਸ ਤਰ੍ਹਾਂ ਦੀਆਂ ਗਾਲਾਂ। ਕੋਈ ਉੱਥੇ ਉਹਨੇ ਚੰਗਾ ਮੇਰਾ ਮਤਲਬ ਹੈ ਕਿ ਛੰਡਿਆ ਬਾਜੀ ਨੇ ਕੁਝ ਲੋਕਾਂ ਨੂੰ, ਅਤੇ ਕਾਫੀ ਗੁੱਸਾ ਕਾਫੀ ਅੱਗ ਕੱਢੀ ਹੈ, ਅਤੇ ਉਹ ਬਾਜੀ ਨੇ ਆਖਿਆ ਵੀ ਕੱਲ੍ਹ ਮੈਨੂੰ ਇਹ ਪਾਸ ਚਾਹੀਦਾ ਬਿੱਲ, ਹਰ ਸੂਰਤ ਜਿਹੜਾ ਉਹ ਅਸੈਂਬਲੀ ਦੇ ਵਿੱਚ ਜਿਹੜਾ ਉਹ ਲੈ ਕੇ ਆਓ। ਅਗਲਾ ਰੌਲਾ ਜਿਹੜਾ ਜੀ ਉਹ PCB ਦਾ, ਅਤੇ ਉਹ PCB ਨੇ ਇੱਕ ਇੰਟਰਨੈਸ਼ਨਲ ਕੋਚ ਰੱਖਿਆ ਸੀ ਟੈਸਟ ਕ੍ਰਿਕਟ ਵਾਸਤੇ, ਮੇਰਾ ਖਿਆਲ ਉਹਦਾ ਨਾਂ ਸੀ ਜੇਸਨ ਸਾਹਿਬ। ਇਹ ਜਿਹੜਾ ਜੇਸਨ ਸੀ ਉਹਨੇ ਕੋਈ ਕੰਮ ਕੀਤਾ ਪਾਕਿਸਤਾਨ, ਅਤੇ ਉਸ ਤੋਂ ਬਾਅਦ ਉਹਦੀ ਤਨਖਾਹ ਸਾਡੇ PCB ਨੇ ਨਹੀਂ ਦਿੱਤੀ। ਉਹ ਹੁਣ ਬਾਹਰੋਂ ਬੈਠਾ ਆਂਦਾ ਵੀ ਮੇਰੀ ਤਨਖਾਹ ਮਾਰ ਗਏ ਨੇ PCB ਵਾਲੇ ਮੋਹਸਨ ਨਕਵੀ ਸਾਹਿਬ, ਅਤੇ ਮੇਰੀ ਤਨਖਾਹ ਦੇਣ, ਮਤਲਬ ਉਹ ਅਦਾਰੇ ਦੇ ਹੈੱਡ ਨੇ, ਜ਼ਾਹਿਰ ਹੈ ਤਨਖਾਹ ਅਤੇ PCB ਦੇ ਨਾਲ ਉਹਨਾਂ ਦਾ ਤਨਾਜ਼ਾ ਹੈ, ਅਤੇ ਮੇਰੀ ਤਨਖਾਹ ਹਰ ਸੂਰਤ ਮੈਨੂੰ ਦਿਓ। PCB ਆਂਦਾ ਹੈ ਵੀ ਇਹਨੇ ਸਾਨੂੰ ਦੱਸਣ ਤੋਂ ਬਗੈਰ ਨੌਕਰੀ ਛੱਡੀ ਹੈ, ਅਤੇ ਅਸੀਂ ਤਾਂ ਇਹਦੀ ਤਨਖਾਹ ਨਹੀਂ ਦੇਣੀ। ਉਹ ਅਕਲ ਦਿਓ ਅੰਨੇ ਹੋ, ਉਹ ਅਕਲ ਦਿਓ ਅੰਨੇ ਹੋ। ਹਰ ਸ਼ਹਿਰ ਦੇ ਵਿੱਚ ਇੱਥੇ ਪੂਰਾ ਮੁਲਕ ਲੁੱਟ ਕੇ ਤੁਸੀਂ ਖਾ ਗਏ ਜੇ। ਇੱਕ ਫੋਰਨਰ ਆਇਆ, ਉਹਦੇ ਨਾਲ ਬਹਿ ਕੇ ਐਮੀਕੇਬਲੀ ਹਿਸਾਬ ਆਪਣਾ ਮੁਕਾਓ, ਕਿਉਂ ਪੂਰੀ ਦੁਨੀਆ ਦੇ ਵਿੱਚ ਆਪਣੀ ਲਾਦ ਕਰਵਾਉਣ ਡਏ ਜੇ। ਇਹ 4 ਪੈਸੇ ਨੇ, ਜਿੱਥੇ ਪੂਰਾ ਮੁਲਕ ਖਾ ਗਏ ਜੇ, 4 ਪੈਸਿਆਂ ਨਾਲ ਮੁਲਕ ਦੀ ਤੁਸੀਂ ਜਿਹੜੀ ਜੱਗ ਸਹਾਈ ਕਰਾਉਣੀ ਹੈ, ਨਾ ਹੀ ਕਰਾਓ ਤਾਂ ਚੰਗਾ ਹੈ। ਇਹ ਕੋਈ ਜੇਸਨ ਨੂੰ ਮੈਂ ਤਾਂ ਜਾਣਦਾ ਹੀ ਨਹੀਂ ਵੀ ਕੌਣ ਹੈ, ਕਿਹੜੇ ਮੁਲਕ ਦਾ ਹੈ, ਮੈਨੂੰ ਇਹ ਵੀ ਨਹੀਂ ਪਤਾ। ਮੇਰੀ ਕੋਈ ਫੁੱਫੀ ਦਾ ਪੁੱਤ ਹੈ ਨਹੀਂ ਵੀ ਭੂਆ ਦਾ ਪੁੱਤ ਭਰਾ ਹੈ ਮੇਰਾ ਜਿਹੜਾ ਮੈਂ ਆਖਣ ਡਿਆ। ਮੈਂ ਤਾਂ ਸਿਰਫ ਆਖਣ ਡਿਆ ਵੀ ਆਪ ਤੇ 3-3 ਕਰੋੜ ਦੇ ਟਾਇਰ ਪਵਾ ਦਿੰਦੇ ਹੋ ਗੱਡੀਆਂ ਨੂੰ, ਅਤੇ ਜੇ ਇਹਦੀ ਤਨਖਾਹ ਬਣਦੀ ਨਹੀਂ ਬਣਦੀ, ਜੋ ਵੀ ਦੇ ਕੇ ਜਾਨ ਛੜਾਓ ਐਮੀਕੇਬਲੀ, ਪੂਰੀ ਦੁਨੀਆ ਝੰਡਾ ਲਾਉਂਦਾ ਫਿਰਦਾ ਵੀ ਪਾਕਿਸਤਾਨ ਨੇ ਮੇਰੀ ਤਨਖਾਹ ਮਾਰ ਲਈ। ਕਿਸੇ ਵੇਲੇ ਕੋਈ ਅਕਲ ਨੂੰ ਹਯਾ ਨੂੰ ਹੀ ਹੱਥ ਮਾਰ ਲਓ। ਕੋਈ ਚੀਜ਼ਾਂ ਨੈਸ਼ਨਲ ਇੱਜ਼ਤ ਇੰਟੈਗਰਿਟੀ ਵਾਸਤੇ ਵੀ ਕਰੀਦੀਆਂ ਨੇ, ਹਰ ਸ਼ੈ ਜਿਹੜੀ ਉਹ ਇਸੇ ਕੰਮ ਵਾਸਤੇ ਨਹੀਂ ਕਰੀਦੀ। ਅੱਛਾ ਜੀ, ਸਿੱਖ ਫਾਰ ਜਸਟਿਸ, ਇਹ ਇੱਕ ਸਿੱਖਾਂ ਦੀ ਜਮਾਤ ਹੈ ਜਾਂ ਇੱਕ ਫੋਰਮ ਹੈ, ਉਹਨਾਂ ਨੇ ਉਹਦੇ ਜਿਹੜੇ ਸਰਬਰਾਹ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਹਿਲਗਾਮ ਵਾਲਾ ਜਿਹੜਾ ਹੋਇਆ, ਪਹਿਲਗਾਮ ਆਖ ਦਿੱਤਾ, ਪਹਿਲਗਾਮ ਵਾਲਾ ਜਿਹੜਾ ਸਾਨਿਆ ਹੋਇਆ ਦਹਿਸ਼ਤਗਰਦੀ ਦਾ, ਉਹ ਹਿੰਦੁਸਤਾਨ ਨੇ ਆਪੇ ਕਰਾਇਆ। ਉਹਨਾਂ ਨੇ ਕਲੇਮ ਕੀਤਾ, ਸਿੱਖ ਫਾਰ ਜਸਟਿਸ ਦੇ ਸਰਬਰਾਹ ਨੇ, ਉਹਨਾਂ ਆਖਿਆ ਆਪੇ ਕੀਤਾ ਹੈ, ਅਤੇ ਇਹ ਇਹਦੇ ਵਿੱਚ ਕਿਸੇ ਹੋਰ ਦਾ ਕੰਮ ਨਹੀਂ ਹੈ, ਇਹ ਉਹਨਾਂ ਦਾ ਆਪਣਾ ਕੰਮ ਹੈ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਜੀ, ਉਹ ਨਵਾਜ਼ ਸ਼ਰੀਫ ਸਾਹਿਬ ਦਾ ਮੈਂ ਤੁਹਾਨੂੰ ਦੱਸਿਆ ਨਾ ਵੀ ਉਹਨਾਂ ਨੂੰ ਵਾਪਸ ਲਿਆਉਣ ਦੀ ਗੱਲ ਕਰ ਰਹੇ ਨੇ, ਪਰ ਉੱਥੋਂ ਉਹਨਾਂ ਦੇ ਡਾਕਟਰ ਨੇ ਬਿਆਨ ਦਿੱਤਾ ਹੈ ਕਿ ਉਹਨਾਂ ਦੀਆਂ ਅਸੀਂ ਰਿਪੋਰਟਾਂ ਕਰਾਉਣੀਆਂ ਨੇ। ਪਹਿਲਾਂ ਉਹਨਾਂ ਦੀਆਂ ਰਿਪੋਰਟਾਂ ਦੱਸਣਗੀਆਂ ਵੀ ਉਹ ਪਾਕਿਸਤਾਨ ਵਾਪਸ ਜਾ ਸਕਦੇ ਨੇ ਕਿ ਨਹੀਂ। ਜੇ ਤਾਂ ਰਿਪੋਰਟਾਂ ਕਲੀਅਰ ਆ ਗਈਆਂ ਤਾਂ ਨਵਾਜ਼ ਸ਼ਰੀਫ ਸਾਹਿਬ ਵਾਪਸ ਜਾਣਗੇ, ਅਤੇ ਜੇ ਰਿਪੋਰਟਾਂ ਕਲੀਅਰ ਨਾ ਆਈਆਂ ਤਾਂ ਫਿਰ ਨਵਾਜ਼ ਸ਼ਰੀਫ ਸਾਹਿਬ ਨੇ ਵਾਪਸ ਕੋਈ ਨਹੀਂ ਜਾਣਾ। ਇਹ ਉੱਥੋਂ ਉਹਨਾਂ ਨੇ ਦੱਸਿਆ। ਹੁਣ ਨਵਾਜ਼ ਸ਼ਰੀਫ ਸਾਹਿਬ ਦੀ ਵਾਪਸੀ ਰਿਪੋਰਟਾਂ 'ਤੇ, ਲੇਕਿਨ ਮੇਰਾ ਖਿਆਲ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜਿਹੜਾ ਮਾਮਲਾ ਪੈ ਗਿਆ ਨਾ ਇਹ ਦਹਿਸ਼ਤਗਰਦੀ ਵਾਲਾ, ਮੈਨੂੰ ਲੱਗਦਾ ਹੁਣ ਚੌਧਰੀ ਨਿਜ਼ਾਮੁਦੀਨ ਨੇ ਵਸਾ ਨਹੀਂ ਖਾਣਾ, ਕਿਉਂਕਿ ਇਹਨਾਂ ਦਾ ਕੀ ਉੱਥੇ ਬੈਠੇ ਕਹਿ ਦੇਣ ਵੀ ਇਹ ਪਾਕਿਸਤਾਨ ਨੇ ਕੀਤਾ। ਪਹਿਲਾਂ ਵੀ ਆਖਿਆ ਸੀ ਨਾ, ਮੈਨੂੰ ਨਹੀਂ ਲੱਗਦਾ ਕਿ ਇਹ ਇਹਨਾਂ ਨੂੰ ਜਿਹੜਾ ਉੱਥੇ ਛੱਡਣਗੇ, ਇਹ ਉਹਨਾਂ ਨੂੰ ਉੱਥੋਂ ਲੈ ਕੇ ਆਉਣਗੇ। ਮੇਰਾ ਇਹ ਗਵੇੜ ਹੈ, ਮੈਂ ਗਲਤ ਵੀ ਹੋ ਸਕਦਾ, ਲੇਕਿਨ ਮੈਨੂੰ ਲੱਗਦਾ ਵੀ ਇਹ ਉੱਥੇ ਛੱਡਣ ਇਹਨਾਂ ਨੂੰ ਕੋਈ ਨਹੀਂ ਲੱਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ 3400 ਵਾਲੀ ਜਿਹੜੀ ਕਣਕ ਹੈ ਉਹ 2000 ਦੀ ਹੋ ਗਈ ਹੈ। ਕਿਸਾਨ ਮਰ ਰਿਹਾ। ਮਰੀਮ ਨਵਾਜ਼ ਸਾਡੇ ਨਾਲ ਗੱਲ ਕਰਨ ਤੋਂ ਇਨਕਾਰੀ ਹੈ।
ਇਹ ਕਿਸਾਨ ਅਥਾਦ ਖਾਲਿਦ ਖੋਖਰ ਸਾਹਿਬ ਬਾਰ-ਬਾਰ ਬਿਆਨ ਦੇਣ ਡਏ ਨੇ। ਮੈਂ ਵੀ ਬਾਰ-ਬਾਰ ਤੁਹਾਡੇ ਸਾਹਮਣੇ ਗੱਲ ਕਰਨਾ, ਮੈਂ ਵੀ ਆਦਤ ਤੋਂ ਮਜਬੂਰ ਹਾਂ। ਮੈਨੂੰ ਪਤਾ ਤੁਹਾਨੂੰ ਭੈੜੀ ਲੱਗਦੀ ਮੇਰੀ ਇਹ ਗੱਲ। ਮੈਂ ਬਾਰ-ਬਾਰ ਜਦੋਂ ਆਂਦੇ ਹੋ ਗਿੱਲ ਸਾਹਿਬ 1 ਦਿਨ ਦੱਸ ਦਿੱਤਾ, 2 ਦਿਨ ਦੱਸ ਦਿੱਤਾ, 3 ਦਿਨ ਦੱਸ ਦਿੱਤਾ, ਕਿੰਨੇ ਦਿਨ ਸਾਡਾ ਟਾਈਮ ਜ਼ਾਇਆ ਕਰਦੇ ਹੋ ਕਿ ਬਾਰ-ਬਾਰ ਕਿਸਾਨਾਂ ਦੀ ਗੱਲ ਕਰਦੇ ਹੋ, ਗੰਦਮ ਦੀ ਗੱਲ ਕਰਦੇ ਹੋ। ਭਾਈ ਜੀ ਤੁਸੀਂ ਜੋ ਮੈਨੂੰ ਆਖਣਾ ਹੈ ਆਖੋ, ਲੇਕਿਨ ਇਹ ਮਾਮਲਾ ਮੇਰੇ ਦਿਲ ਦੇ ਬੜਾ ਕਰੀਬ ਹੈ। ਮੈਨੂੰ ਪਤਾ ਹੈ ਵੀ ਜਿਹੜਾ ਵਾਹੀ ਕਰਦਾ ਹੈ ਨਾ, ਉਹਨੇ ਕਿਵੇਂ ਆਪਣੀ ਜਾਨ ਮਾਰ ਕੇ ਤੇ ਕਣਕ ਉਗਾਈ ਹੈ। ਅਤੇ ਇਹ ਜਿਹੜੀ ਉਹਦੀ ਕਣਕ ਇਸ ਵੇਲੇ ਕੱਖੋਂ ਹੌਲੀ ਤੁਸੀਂ ਖਰੀਦਣ ਡਏ, ਉਹਨੂੰ ਮਾਰ ਦਿੱਤਾ, ਉਹਦਾ ਲੱਕ ਤੋੜ ਦਿੱਤਾ। ਇਸ ਲਈ ਮੈਨੂੰ ਬਾਰ-ਬਾਰ ਇਹ 'ਤੇ ਗੱਲ ਕਰਨੀ ਪੈਂਦੀ ਹੈ। ਮੈਂ ਬਾਰ-ਬਾਰ ਆਖਾਂਗਾ ਵੀ ਇਹਦੇ ਵਾਸਤੇ ਆਵਾਜ਼ ਚੁੱਕੋ ਤਾਂ ਕਿ ਲੋਕਾਂ ਦੀ ਕਣਕ ਸਹੀ ਮੁੱਲ ਦੇ ਉੱਤੇ ਵਿਕੇ ਅਤੇ ਉਹਨਾਂ ਨੂੰ ਮੁੱਲ ਲੱਭੇ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।